ਜਿਹੜੇ ਲੋਕ ਅੱਜ ਤੋਂ 30-40 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਇਹ ਗੱਲ ਕਹਿੰਦੇ ਸੀਗੇ ਕਿ ਬਈ ਇਹ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈ ਇਹ ਸਹੀ ਨਹੀਂ, ਇਹਦੇ 'ਚ ਹੈ। ਅਸਲ ਦੇ ਵਿੱਚ ਉਹ ਮਤਾ ਵੀ ਜੇ ਤੁਸੀਂ ਪੜ੍ਹੋਗੇ ਤਾਂ ਉਹਦੀ ਜਿਹੜੀ ਭਾਵਨਾ ਉਹ ਫੈਡਰਲਿਜ਼ਮ ਦੀ ਵਕਾਲਤ ਕਰਦੀ ਹੈ। ਉਹ ਫੈਡਰਲਿਜ਼ਮ ਦੀ ਭਾਵਨਾ ਦੇ ਨੇੜੇ-ਤੇੜੇ ਹੈ, ਸੰਘੀ ਢਾਂਚੇ ਦੇ ਨੇੜੇ-ਤੇੜੇ ਹੈ। ਉਦੋਂ ਜਦੋਂ ਰਾਜਾਂ ਨੂੰ ਵੱਧ ਅਖਤਿਆਰ ਮੰਗੇ ਜਾਂਦੇ ਸੀ ਤਾਂ ਉਦੋਂ ਕਿਸੇ ਨੇ ਸਾਥ ਨਹੀਂ ਦਿੱਤਾ, ਪਰ ਹੁਣ ਆਪਾਂ ਦੇਖਿਆ ਕਿ ਕੇਂਦਰ ਸਰਕਾਰ ਨੇ ਐਸੀ ਬਾਂਹ ਮਰੋੜੀ ਹੈ, ਐਸੀ ਸੰਘੀ ਨੱਪੀ ਹੈ ਕਿ ਹੁਣ ਸਾਰੀਆਂ ਹੀ ਸਰਕਾਰਾਂ ਨੂੰ ਅਖਤਿਆਰ ਯਾਦ ਆ ਗਏ ਨੇ। ਅੱਜ ਇੱਕ ਐਸੀ ਸਕੀਮ ਦੇ ਬਾਰੇ ਗੱਲਬਾਤ ਕਰਾਂਗੇ ਜਿਹਦੇ ਨਾਲ ਕੇਂਦਰ ਸਰਕਾਰ ਨੇ ਹੁਣ ਪੰਜਾਬ ਦੇ ਨਾਲ ਇੱਕ ਵਾਰ ਫਿਰ ਤੋਂ ਆਡਾ ਜਿਹੜਾ ਉਹ ਵਿੱਢ ਲਿਆ। ਅਸਲ ਦੇ ਵਿੱਚ ਹੋਇਆ ਕੀ ਹੈ? ਪੰਜਾਬ ਸਰਕਾਰ ਤੇ ਕੇਂਦਰ ਦੇ ਦਰਮਿਆਨ ਇੱਕ ਸਕੂਲੀ ਸਿੱਖਿਆ ਸਕੀਮ ਹੈ ਪੀਐਮ ਸ੍ਰੀ। ਇਹਦੇ ਉੱਤੇ ਜਿਹੜਾ ਟਕਰਾਅ ਚੱਲ ਰਿਹਾ ਉਹ ਹੁਣ ਇੱਕ ਅਹਿਮ ਮੋੜ ਤੇ ਪਹੁੰਚ ਚੁੱਕਿਆ ਹੈ। ਪ੍ਰਧਾਨ ਮੰਤਰੀ ਸਕੂਲਸ ਫਾਰ ਰਾਈਜ਼ਿੰਗ ਇੰਡੀਆ ਇੱਕ ਸਕੀਮ ਹੈ ਕੇਂਦਰ ਦੀ। ਇਹਦੇ ਬਾਰੇ ਪੰਜਾਬ ਨੇ 2022 ਦੇ ਵਿੱਚ ਇਹਦੇ ਨਾਲ ਕੇਂਦਰ ਸਰਕਾਰ ਦੇ ਨਾਲ ਇੱਕ MOU ਸਾਈਨ ਕੀਤਾ ਸੀਗਾ। ਪ੍ਰੋਜੈਕਟ ਲਾਗੂ ਕਰਨ ਦੇ ਲਈ ਇਹ ਸਮਝੌਤਾ ਹੋਇਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਦਰਮਿਆਨ ਕਿ ਜੋ ਸਕੂਲਾਂ ਨੂੰ ਕੌਮੀ ਸਿੱਖਿਆ ਨੀਤੀ 2020 NEP ਦੇ ਤਹਿਤ ਜਿਹੜੇਗਾ ਉਹ ਬਣਾਇਆ ਜਾਊਗਾ ਜਾਂ ਮਿਸਾਲੀ ਸੰਸਥਾਵਾਂ ਦੇ ਵਿੱਚ ਤਬਦੀਲ ਕੀਤਾ ਜਾਊਗਾ ਤਾਂ ਉਹਨਾਂ ਦੇ ਉੱਤੇ ਇਹ ਪੈਸਾ ਜਿਹੜਾ ਖਰਚ ਕੀਤਾ ਜਾਊਗਾ। ਬਾਅਦ ਦੇ ਵਿੱਚ ਹੋਇਆ ਕੀ? ਪੰਜਾਬ ਸਰਕਾਰ ਵਾਲਿਆਂ ਨੇ ਆਪਣੀ ਇੱਕ ਸਕੀਮ ਵਿੱਢ ਲਈ। ਇਹਨਾਂ ਨੇ ਬਣਾ ਲਿਆ ਸਕੂਲ ਆਫ ਐਮੀਨੈਂਸ। ਇਹਨਾਂ ਨੇ ਉਸ ਸਕੀਮ ਵੱਲ ਨੂੰ ਤੁਰ ਪਏ ਇਹ। ਸੂਬਾ ਸਰਕਾਰ ਕਹਿੰਦੀ ਵੀ ਅਸੀਂ 117 ਸਕੂਲਾਂ ਦਾ ਪੱਧਰ ਉੱਚਾ ਚੁੱਕਾਂਗੇ ਤੇ ਇਹਦੇ ਲਈ ਨਵੀਆਂ ਜਿਹੜੀਆਂ ਵਿਸ਼ੇਸ਼ ਸੰਸਥਾਵਾਂ ਉਹ ਕਾਇਮ ਕਰਾਂਗੇ। ਹਾਲਾਂਕਿ ਇਸ ਫੈਸਲੇ ਦੇ ਗੰਭੀਰ ਵਿੱਤੀ ਅਸਰ ਰਹਿਣੇ ਜਿਹੜੇ ਆ ਉਹ ਸਹਿਣੇ ਪੈਣੇ ਸੀਗੇ। ਕੇਂਦਰ ਸਰਕਾਰ ਨੇ ਜਿਹੜੀ ਫਿਰ ਉਹ ਸਕੀਮ ਦੇ ਤਹਿਤ ਸਮਗਰ ਸਿੱਖਿਆ ਅਭਿਆਨ ਉਹਨਾਂ ਦਾ SSA ਉਹਦੇ ਤਹਿਤ ਜਿਹੜੇ ਰਾਜ ਨੂੰ ਮਿਲਦੇ ਸੀਗੇ 515 ਕਰੋੜ ਰੁਪਈਆ ਉਹ ਰੋਕ ਲਿਆ। ਇਹ ਰਕਮ ਜਿਹੜੀ ਆ ਉਹ ਸੂਬੇ ਦੇ ਸਿੱਖਿਆ ਢਾਂਚੇ ਦੇ ਲਈ ਬੇਹੱਦ ਜ਼ਰੂਰੀ ਹੈ। ਨਤੀਜੇ ਵਜੋਂ ਹੁਣ ਪੰਜਾਬ ਜਿਹੜਾ ਉਹ PM ਸ੍ਰੀ ਸਕੀਮ ਨੂੰ ਲਾਗੂ ਕਰਨ ਦੇ ਲਈ ਸਹਿਮਤ ਹੋ ਗਿਆ ਤਾਂ ਕਿ ਇਹ ਜ਼ਰੂਰੀ ਫੰਡ ਕਢਵਾਉਣ ਦਾ ਜਿਹੜਾ ਰਾਹ ਉਹ ਖੁੱਲ ਸਕੇ। ਪੰਜਾਬ ਦੀ ਹਾਲਤ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਰਾਜ ਤੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਿੱਖਿਆ ਖੇਤਰ ਦੀਆਂ ਜਿੰਨੀਆਂ ਵੀ ਤਰਜੀਹਾਂ ਨੇ ਜਾਂ ਉਹਨਾਂ ਦੇ ਦਰਮਿਆਨ ਜਿਹੜੀ ਖਿੱਚੋਤਾਣ ਹੈ ਉਹ ਕਹਿੰਦੇ ਕਿ PM ਜਿਹੜੀ ਸਕੀਮ ਹੈ ਕੇਂਦਰ ਦੀ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਗਲੇ 5 ਸਾਲਾਂ ਦੇ ਦੌਰਾਨ ਆਪਾਂ 27,000 ਕਰੋੜ ਰੁਪਇਆ ਖਰਚਣਾ ਤੇ ਸਕੂਲਾਂ ਦਾ ਜਿਹੜਾ ਪੱਧਰ ਆ ਉਹ ਉੱਚਾ ਚੱਕਾਂਗੇ। ਸੂਬੇ ਵੀ 40% ਦੀ ਹਿੱਸਾ ਪਾਉਣਗੇ ਤੇ ਪਰ ਉਹ ਕੰਮ ਜਿਹੜਾ ਖਰਚ ਕਰਨਗੇ ਉਹ ਕਰਨਗੇ ਕੌਮੀ ਸਿੱਖਿਆ ਨੀਤੀ NEP ਦੇ ਤਹਿਤ। ਪੰਜਾਬ ਦੀ ਝਿਜਕ ਕਹਿੰਦੇ ਉਹਨਾਂ ਫਿਕਰਾਂ ਨੂੰ ਜ਼ਾਹਰ ਕਰਦੀ ਹੈ ਜੋ ਸੰਘੀ ਢਾਂਚੇ ਦੀਆਂ ਸੇਵਾਵਾਂ ਤੇ ਇੱਕੋ ਚੀਜ਼ ਸਾਰਿਆਂ ਨੂੰ ਥੋਪਣ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦੇ ਵਿੱਚ ਖੇਤਰੀ ਫਰਕਾਂ ਤੇ ਮੌਜੂਦਾ ਸੂਬਾਈ ਜਿਹੜੇ ਪ੍ਰੋਗਰਾਮ ਆ ਉਹਨਾਂ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ, ਜਿਸ ਕਰਕੇ ਪੰਜਾਬ ਦੇ ਸਕੂਲਾਂ ਦੇ ਉੱਤੇ ਮਾੜਾ ਅਸਰ ਪੈ ਰਿਹਾ। ਹੁਣ ਪਿਛਲੇ ਦਿਨੀ ਇੱਕ ਰਿਪੋਰਟ ਜਿਹੜੀ ਉਹਦੇ ਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਖਬਰ ਆਈ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹ ਛਪੀ ਸੀਗੀ, ਇੰਗਲਿਸ਼ ਟ੍ਰਿਬਿਊਨ ਨੇ ਵੀ ਛਾਪੀ ਸੀਗੀ, ਇੱਕੋ ਹੀ ਅਦਾਰਾ ਖੈਰ। ਉਹ ਕਹਿੰਦੇ ਵੀ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਪੰਜਾਬ ਦਾ ਇੱਥੇ 90 ਦੇ ਵਿੱਚੋਂ 28 ਸਕੂਲ ਹੈ ਜਿਹਨੇ ਸਰਕਾਰੀ ਜਿਨ੍ਹਾਂ ਦੀ ਹਾਲਤ ਖਸਤਾ ਹੈ। ਇਹਨਾਂ ਦੇ ਵਿੱਚ ਕੋਈ ਅਧਿਆਪਕ ਨਹੀਂ ਹੈ। ਤੁਹਾਨੂੰ ਯਾਦ ਹੋਣਾ ਆਪਾਂ ਨੇ ਇੱਕ ਹੜ੍ਹਾਂ ਦੇ ਉੱਤੇ ਰਿਪੋਰਟ ਬਣਾਈ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਹੜ੍ਹਾਂ ਦੇ ਉੱਤੇ ਰਿਪੋਰਟ ਬਣਾਈ ਤੇ ਉਹ ਗੱਲ ਜਦੋਂ ਚੱਲੀ ਮੁੱਢਲੇ ਢਾਂਚੇ ਦੀ ਕਿ ਬਈ ਸੜਕਾਂ ਖਤਮ ਹੋ ਗਈਆਂ ਜਾਂ ਹੋਰ ਜਿੱਥੇ ਲੋਕ ਕੰਮ ਕਾਰੋਬਾਰ ਕਰਦੇ ਸੀ, ਮੰਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਫੜ ਟੁੱਟ ਗਏ ਮੰਡੀਆਂ, ਫੜ ਜਿੱਥੇ ਆਪਾਂ ਫਸਲ ਲਾਉਣੇ ਜਾ ਕੇ ਉਹ ਹੜ੍ਹਾਂ ਦੇ ਵਿੱਚ ਵਹਿ ਕੇ। ਇਸ ਤੋਂ ਇਲਾਵਾ ਜੋ ਹੋਰ ਜਿਹੜੇ ਜਨਤਕ ਥਾਵਾਂ ਨੇ, ਮੰਨ ਲਓ ਕੋਈ ਬੱਸ ਅੱਡੇ ਆ ਜਾਂ ਕੋਈ ਹੋਰ ਚੀਜ਼ਾਂ ਨੇ, ਉਹਨਾਂ ਦੇ ਉੱਤੇ ਖਾਸਾ ਅਸਰ ਪਿਆ। ਮੁੱਢਲਾ ਢਾਂਚਾ ਤਕਰੀਬਨ ਜਿਹੜਾ ਉਹ ਇੱਕ ਤਰੀਕੇ ਨਾਲ ਇੱਕ ਵਾਰੀ ਤਾਂ ਤਬਾਹ ਵਰਗਾ ਹੀ ਹੋ ਗਿਆ। ਉਹਨਾਂ ਦੇ ਵਿੱਚ ਸਕੂਲ ਵੀ ਸੀਗੇ, ਹੁਣ ਮੁੱਢਲੇ ਢਾਂਚੇ 'ਚ ਤਾਂ ਸਕੂਲ ਵੀ ਆਉਂਦੇ, ਸੜਕਾਂ ਆਉਂਦੀਆਂ, ਸਾਰਾ ਕੁਛ ਆਉਂਦਾ। ਇੱਕ ਸਕੂਲ ਅਜਿਹਾ ਸੀ ਜਿੱਥੇ 8-8 ਫੁੱਟ 9-9 ਫੁੱਟ ਪਾਣੀ ਖੜਾ ਰਿਹਾ, ਮਤਲਬ ਸਾਰਾ ਸਕੂਲ ਡੁੱਬ ਗਿਆ, ਕਮਰੇ ਵੀ ਡੁੱਬ ਗਏ। ਜਦੋਂ ਸਕੂਲ ਨੂੰ ਖੋਲਿਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਂ ਹੋਰ ਲੋਕਾਂ ਨੇ ਤਾਂ ਉੱਥੇ ਪਤਾ ਲੱਗਿਆ ਕਿ ਉੱਥੇ ਮਾਸਟਰ ਇੱਕੋ ਹੀ ਹੈ। ਉਹ ਸਕੂਲ ਦੇ ਬਾਬਤ ਜਦੋਂ ਮੰਨ ਲਓ ਕੋਈ ਜ਼ਿਲ੍ਹੇ ਦਾ ਜਿਹੜਾ ਅਮਲਾ ਫਾਲਾ ਕੋਈ DC ਗਿਆ ਹੋਣੇ ਆ, ਉੱਥੇ ਗਏ ਹੋਣੇ ਆ, ਜਾਂ ਕੋਈ ਹੋਰ MP MLA ਜਾਂ ਮੰਤਰੀ ਗਏ ਹੋਣੇ ਆ ਤੇ ਉੱਥੇ ਬਾਲਿਆਂ ਵਾਲੀ ਜਿਹੜੀ ਟਾਈਲਾਂ ਬਾਲੇ ਆ ਉਹ ਉਹਨਾਂ ਦੀ ਛੱਤ ਸੀਗੀ। 4-5 ਕਮਰੇ ਸੀ, ਪ੍ਰਾਇਮਰੀ ਸਕੂਲ ਸੀਗਾ ਉਹ ਕਿਸੇ ਪਿੰਡ ਦਾ, ਹੁਣ ਮੈਨੂੰ ਪਿੰਡ ਦਾ ਨਾਮ ਨਹੀਂ ਯਾਦ। ਉਹ ਕਹਿੰਦੇ ਕਿ ਇਹ ਸਕੂਲ ਆਪਾਂ ਸਰਕਾਰ ਨੂੰ, ਕੇਂਦਰ ਨੂੰ ਤੇ ਪੰਜਾਬ ਸਰਕਾਰ ਨੂੰ ਕਹਿ ਦਿੰਦੇ ਆ ਕਿ ਇਹਦੀ ਰਿਪੋਰਟ ਬਣਾ ਦਿਓ ਤੇ ਇਹਦੀ ਇਮਾਰਤ ਉਸਾਰੀ ਕਰਵਾ ਦਿਓ ਦੁਬਾਰਾ ਤੋਂ, ਤੇ 5 ਫੁੱਟ ਉੱਚੀ, ਕਿਉਂਕਿ ਸੜਕ ਤੋਂ 5 ਫੁੱਟ, ਉਹ ਸੜਕ ਤੋਂ ਡੂੰਘਾ ਸੀ ਸਕੂਲ ਉਹ। ਤੇ ਉਹ ਕਹਿੰਦੇ ਕਿ ਉਹਨਾਂ ਨੇ ਪ੍ਰੋਵੀਜ਼ਨ ਭੇਜਤੀ। ਜਦੋਂ ਹੋਰ ਉਸ ਸਕੂਲ ਬਾਰੇ ਪਤਾ ਕੀਤਾ ਅਧਿਕਾਰੀਆਂ ਨੇ, ਉਹਨਾਂ ਨੂੰ ਲੱਗਿਆ ਕਿ ਯਾਰ ਚਲੋ ਹੁਣ ਇਸ ਪਿੰਡ ਦੇ ਵਿੱਚ ਤਾਂ ਪੈਸਾ ਤਾਂ ਖਰਚ ਕਰਨਾ ਹੀ ਹੈ, ਪਰ ਇਹਦੀ ਰਿਪੋਰਟ ਤਾਂ ਬਣਾਈਏ ਆਪਾਂ। ਉਹ ਸਕੂਲ ਦੇ ਵਿੱਚ ਜਦੋਂ ਉਹਦੇ ਬਾਰੇ ਰਿਕਾਰਡ ਕੱਢਿਆ ਗਿਆ ਤਾਂ ਜਿਹੜਾ ਉਹਦੇ ਵਾਸ਼ਰੂਮ, ਰੈਸਟਰੂਮ ਜਿਹਨੂੰ ਆਪਾਂ ਕਹਿ ਦਿੰਦੇ ਇੱਧਰਲੇ ਪਾਸੇ, ਉਹ ਬਣਾਉਣ ਦੇ ਲਈ ਜਿਹੜੀ ਰਕਮ ਜਾਰੀ ਹੋਈ ਸੀ ਉਹ ਤਕਰੀਬਨ 5-7 ਸਾਲ ਪਹਿਲਾਂ ਜਾਰੀ ਹੋਈ ਸੀ
ਤੇ ਉਹ ਜਿਹੜੇ ਬਾਥਰੂਮ ਬਣੇ ਸੀਗੇ ਉਦੋਂ ਦਾ ਤਾਂ ਕੋਈ ਚੰਗਾ ਮਾਸਟਰ ਟੀਚਰ ਸੀਗਾ ਵਿਚਾਰਾ, ਉਹਨੇ ਉਹ ਕਹਿੰਦੇ ਵੀ ਇਹ ਰਕਮ ਇਹਦੇ ਲਈ 80,000 ਰੁਪਇਆ ਐਲੋਕੇਟ ਹੋਈ ਜਾਂ 90,000, ਪਰ ਇਹ ਜਿਹੜੇ ਬਣੇ ਨੇ ਉਹ ਉੱਚੇ ਚੱਕ ਕੇ ਬਣੇ ਸੀ, ਜਿਹੜੇ ਕਮਰੇ ਤਾਂ ਪਹਿਲਾਂ ਦੇ ਸੀਗੇ ਉਹਨੂੰ ਉਸ ਟੀਚਰ ਨੇ ਉੱਚੇ ਚੱਕ ਕੇ ਬਣਾਤਾ, ਮਤਲਬ 5 3-4 ਫੁੱਟ ਪੌੜੀਆਂ ਬਣਾ ਕੇ। ਉਹ ਕਹਿੰਦੇ ਵੀ ਇਹਨੇ ਪੈਸਾ ਕਿੱਥੋਂ ਖਰਚ ਕੀਤਾ? ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਬੰਦੇ ਨੇ ਆਪਦੇ ਪੱਲਿਓਂ ਹੀ ਖਰਚ ਕਰਤਾ, ਟੀਚਰ ਨੇ ਕੋਈ 40-50,000 ਰੁਪਏ ਜਿਹੜਾ ਹੋਰ ਵੱਧ ਲੱਗਿਆ ਵੀ ਚੱਲ ਬੱਚਿਆਂ ਦੀ ਸਹੂਲਤ ਵਾਸਤੇ। ਉਸ ਤੋਂ ਬਾਅਦ ਉਹਦੀ ਬਦਲੀ ਹੋ ਗਈ, ਸਕੂਲ 'ਚ ਕੋਈ ਹੋਰ ਅਧਿਆਪਕ ਹੈ ਨਹੀਂ ਸੀ, ਇੱਕ ਅਧਿਆਪਕ ਸੀਗਾ, ਉਹਦੇ 'ਚ 15-20 ਬੱਚੇ ਆਉਂਦੇ ਸੀਗੇ, ਉਹ ਵਿਚਾਰੇ ਪੜ੍ਹ ਕੇ ਚਲੇ ਜਾਂਦੇ ਸੀ, ਜਿਵੇਂ ਵੀ ਉਹਨਾਂ ਦਾ ਚੱਲਦਾ ਸੀਗਾ ਸਿਸਟਮ। ਕਲਾਸਾਂ ਤਾਂ ਖੈਰ ਪ੍ਰਾਇਮਰੀ 'ਚ 5 ਹੁੰਦੀਆਂ ਨੇ ਪਹਿਲੀ ਤੋਂ ਲੈ ਕੇ, ਪਰ ਹੁਣ ਉਹ ਕਿਵੇਂ ਮੈਨੇਜ ਕਰ ਰਿਹਾ ਸੀ ਇਹ ਤਾਂ ਅਧਿਆਪਕ ਹੀ ਦੱਸ ਸਕਦਾ। ਉਸ ਤੋਂ ਬਾਅਦ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਆਪਾਂ ਉੱਥੇ ਬੈਠੇ ਰਹਿੰਦੇ ਹਾਂ ਤਾਂ ਏਸੀ ਕਮਰਿਆਂ ਦੇ ਵਿੱਚ ਚੰਡੀਗੜ੍ਹ ਬੈਠੇ ਰਹਿੰਦੇ ਹਾਂ, ਜਾਂ ਆਪਾਂ ਜ਼ਿਲ੍ਹਾ ਦੇ ਜਿਹੜਾ ਦਫ਼ਤਰ ਆ ਉੱਥੇ ਬੈਠੇ ਰਹਿੰਦੇ ਹਾਂ, ਤੇ ਸਾਨੂੰ ਲੈਟਰ ਵੀ ਉਹ ਇਹ ਨਹੀਂਗਾ ਕਿ ਉਹ ਸਕੂਲ ਨੇ ਲੈਟਰ ਨਹੀਂ ਲਿਖਿਆ ਕਿ ਸਾਨੂੰ ਬਈ ਲਾਇਬ੍ਰੇਰੀ ਚਾਹੀਦੀ ਹੈ, ਸਾਨੂੰ ਆਹ ਚੀਜ਼ ਚਾਹੀਦੀ ਹੈ, ਜਾਂ ਸਾਡੀ ਇਮਾਰਤ ਜਿਹੜੀ ਖਸਤਾ ਹਾਲਤ ਦੇ ਵਿੱਚ ਹੈ। ਉਹਨਾਂ ਨੇ ਜਦੋਂ ਚਿੱਠੀਆਂ ਜਾ ਕੇ ਪੜ੍ਹੀਆਂ ਤਾਂ ਉਹ ਕਹਿੰਦੇ ਯਾਰ ਇਹ ਵਾਕਈ ਖਸਤਾ ਹਾਲਤ ਸੀ, ਆਪਾਂ ਇਹਦੇ ਬੰਨੀ ਪਹਿਲਾਂ ਧਿਆਨ ਨਹੀਂ ਦਿੱਤਾ। ਚਲੋ ਚੰਗੀ ਗੱਲ ਇਹ ਆ ਵੀ ਉਹ ਹੜ੍ਹ ਦੇ ਕਰਕੇ ਕੋਈ ਛੱਤ ਨਹੀਂ ਡਿੱਗੀ ਤੇ ਕੋਈ ਬੱਚਾ ਉੱਥੇ ਗਿਆ ਨਹੀਂਗਾ, ਨਹੀਂ ਤਾਂ ਜੇ ਹੜ੍ਹ ਨਾ ਆਉਂਦਾ ਤਾਂ ਖਬਰਾਂ ਕੋਈ ਮੀਂਹ ਕਣੀ ਦੇ ਵਿੱਚ ਛੱਤ ਡਿੱਗ ਪੈਂਦੀ, ਕਿਸੇ ਬੱਚੇ ਦਾ ਜਾਨੀ ਨੁਕਸਾਨ ਹੁੰਦਾ। ਕਹਿਣ ਤੋਂ ਭਾਵ ਇਹ ਹੈ ਕਿ ਵਿਪਤਾ ਦੇ ਵਿੱਚ ਜਦੋਂ ਅਸੀਂ ਉਹਨੂੰ ਐਨਾਲਾਈਜ਼ ਕਰਦੇ ਹਾਂ, ਜਦੋਂ ਅਸੀਂ ਕਿਸੇ ਸਮੱਸਿਆ ਨੂੰ ਸਮੂਹਿਕ ਤੌਰ ਤੇ ਜਿਹੜੀ ਸਮਝਤਾ ਦੇ ਵਿੱਚ ਪਿੰਡਾਂ ਦੇ ਪਿੰਡਾਂ ਨੂੰ, ਪੰਜਾਬ ਦੇ ਇੱਕ ਵੱਡੇ ਇਲਾਕੇ ਨੂੰ ਪ੍ਰਭਾਵਿਤ ਕਰਦੀ ਹੈ, ਤੇ ਉਦੋਂ ਸਾਡਾ ਅਮਲਾ ਫਾਲਾ ਜਾਂਦਾ ਪਿੰਡਾਂ ਦੇ ਵਿੱਚ, ਉਦੋਂ ਉਹਨੂੰ ਪਤਾ ਲੱਗਦਾ ਕਿ ਲੋਕ ਜਿਉਂ ਕਿਵੇਂ ਰਹੇ ਨੇ, ਲੋਕ ਗੁਜ਼ਰ ਬਸਰ ਕਿਵੇਂ ਕਰ ਰਹੇ ਨੇ। ਗੁਰਦਾਸਪੁਰ ਜ਼ਿਲ੍ਹੇ ਦੇ ਬਾਰੇ ਰਿਪੋਰਟ ਸੀਗੀ, 90 ਦੇ ਵਿੱਚੋਂ 28 ਸਕੂਲਾਂ ਦੇ ਵਿੱਚ ਕੋਈ ਅਧਿਆਪਕ ਹੀ ਨਹੀਂ ਹੈ। ਸਮਗਰ ਸਿੱਖਿਆ ਅਭਿਆਨ, ਜਿਹਦਾ ਹੁਣ ਮੈਨੂੰ ਇਹਦਾ ਪੰਜਾਬੀ ਤਰਜਮਾ ਨਹੀਂ ਪਤਾ, ਮਾਫ ਕਰਨਾ, ਹੋਣਾ ਚਾਹੀਦਾ ਸੀਗਾ, ਪਰ ਇਹ ਕਿਉਂਕਿ ਇਹ ਸਕੀਮ ਦਾ ਨਾਂ ਹੁਣ ਇਹਦੇ ਪੈਸੇ ਰੁਕਣੇ, ਤੇ ਇਸ ਕਰਕੇ ਇਹ ਮੁੱਦੇ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਏ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਪ੍ਰਭਾਵਿਤ ਹੋਏ ਨੇ। ਪੰਜਾਬ ਸਰਕਾਰ ਨੇ ਇਹ ਮੰਨ ਲਿਆ ਕਿ ਅਸੀਂ ਪੀਐਮ ਸ੍ਰੀ ਸਕੀਮ ਜਿਹੜੀ ਲਾਗੂ ਕਰਾਂਗੇ, ਵਿੱਤੀ ਜ਼ਰੂਰਤਾਂ ਦੇ ਵਿੱਚੋਂ ਨਿਕਲਿਆ ਹੋਇਆ ਕਦਮ ਹੈ। ਇਹਦਾ ਅਰਥ ਇਹ ਨਹੀਂ ਹੈ ਕਿ ਰਾਜ ਜਿਹੜਾ ਅਸਲੋਂ ਕੇਂਦਰ ਦੇ ਉਦੇਸ਼ਾਂ ਮੁਤਾਬਕ ਢਲ ਗਿਆ, ਬਲਕਿ ਇੱਥੇ ਕੇਂਦਰ ਦੀ ਵੀ ਉੱਪਰੋਂ ਹੇਠਾਂ ਤੱਕ ਆਪਣੇ ਫੈਸਲੇ ਲਾਗੂ ਕਰਵਾਉਣ ਦੀ ਪਹੁੰਚ ਤੇ ਸਵਾਲ ਖੜੇ ਹੁੰਦੇ ਨੇ। ਅਸਲ ਦੇ ਵਿੱਚ ਚਾਹੀਦਾ ਤਾਂ ਇਹ ਸੀਗਾ ਕੇਂਦਰ ਤੇ ਜਿਹੜੀਆਂ ਰਾਜ ਸਰਕਾਰਾਂ ਉਹ ਭਾਈਵਾਲ ਬਣ ਕੇ ਚੱਲਦੀਆਂ, ਪਰ ਇਹ ਆਪਾਂ ਇੰਦਰਾ ਗਾਂਧੀ ਤੋਂ ਹੀ ਦੇਖ ਰਹੇ ਹਾਂ ਕਿ ਅਸਲ ਦੇ ਵਿੱਚ ਕੇਂਦਰ ਇਹ ਰਾਜਾਂ ਨੂੰ ਕੋਈ ਬਾਹਲੀ ਤਰਜੀਹ ਨਹੀਂ ਦਿੰਦਾ। ਉਹਨਾਂ ਨੂੰ ਲੱਗਦਾ ਕਿ ਜੇਕਰ ਰਾਜ ਕੋਲੇ ਅਧਿਕਾਰ ਰਹੇ ਤਾਂ ਇਹ ਕੋਈ ਚੰਗੀ ਗੱਲ ਨਹੀਂ ਹੈ। ਪਰ ਖੈਰ, ਹੁਣ ਅਸਲ ਦੇ ਵਿੱਚ ਜਿਹੜੀ ਇਹ ਪੀਐਮ ਸ੍ਰੀ ਸਕੀਮ ਹੈ, ਇਹਦੇ ਤਹਿਤ ਸਕੂਲ ਤਾਂ ਪੰਜਾਬ ਦੇ ਵਿੱਚ 5-6 ਹੀ ਬਣਨੇ ਆ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਇਹ ਸਕੂਲ ਜਿਹੜੇ ਬਣਾਏ ਜਾਣਗੇ, ਤੇ ਇਹਦੇ ਲਈ ਤਕਰੀਬਨ 27,000 ਕਰੋੜ ਰੁਪਈਆ ਆਉਣ ਵਾਲੇ ਟਾਈਮ ਦੇ ਵਿੱਚ ਖਰਚਾ ਜਾਣਾ 5 ਸਾਲਾਂ ਦੇ ਵਿੱਚ ਪੀਐਮ ਸ੍ਰੀ ਸਕੀਮ ਦੇ ਤਹਿਤ। ਹੁਣ ਜਿਹੜਾ ਵਾਜਬ ਸਵਾਲ ਆ ਕਰਨ ਵਾਲਾ ਉਹ ਇਹ ਹੈ ਕਿ 40% ਹਿੱਸਾ ਪਾਉਣਾ ਸੂਬੇ ਨੇ, ਤੇ ਕੇਂਦਰ ਨੇ ਇਹ ਸਕੂਲ 5 ਸਾਲਾਂ ਦੇ ਵਿੱਚ ਬਣਾਉਣਾ। ਪੰਜਾਬ ਨੂੰ ਮਿਲਣਗੇ ਵੱਧ ਤੋਂ ਵੱਧ 5 ਸਕੂਲ ਜਾਂ 6 ਸਕੂਲ। 6 ਸਕੂਲਾਂ ਵਾਸਤੇ ਕੇਂਦਰ ਨੇ ਪੰਜਾਬ ਦੀ ਬਾਂਹ ਮਰੋੜਤੀ। ਉਹਨੇ ਧੱਕੇ ਦੇ ਨਾਲ ਫੰਡ ਰੋਕੇ ਪਹਿਲਾਂ, ਔਰ ਫੰਡ ਰੋਕ ਕੇ ਮਜਬੂਰ ਕੀਤਾ ਸਰਕਾਰ ਨੂੰ ਕਿ ਉਹ ਸਰਕਾਰ ਕੇਂਦਰ ਦੇ ਜਿਹੜੇ ਪ੍ਰੋਜੈਕਟ ਆ ਉਹ ਸਕੂਲ ਆਫ ਐਮੀਨੈਂਸ ਚਲਾਉਣਾ, ਚਲਾਈ ਚੱਲੇ, ਤੇ ਪਰ ਜੇ ਉਹਨੇ ਪੈਸਾ ਲੈਣਾ ਤਾਂ ਉਹ ਸਾਡੇ ਮੁਤਾਬਕ ਚੱਲੇ। ਇਹ ਭਾਵਨਾ ਦੇ ਉਲਟ ਆ, ਲੋਕ ਭਾਵਨਾ ਦੇ ਉਲਟ ਹੈ। ਇਹ ਸਿਆਸੀ ਗੁੰਡਾਗਰਦੀ ਦਾ ਇੱਕ ਰੂਪ ਹੈ ਕਿ ਜੇਕਰ ਤੁਸੀਂ ਸਰਕਾਰਾਂ ਨੂੰ ਪੈਸਾ ਰਿਲੀਜ਼ ਕਰਨਾ ਤੇ ਪਹਿਲਾਂ ਉਹਨਾਂ ਤੋਂ ਇਹ ਹਾਮੀ ਭਰਾਉਣਾ ਕਿ ਇਹ ਸਾਡੇ ਮੁਤਾਬਕ ਖਰਚੇ ਜਾਣਗੇ। ਔਰ ਕੀ ਫਰਕ ਪੈ ਜਾਊਗਾ ਜੇਕਰ ਪੂਰੇ ਮੁਲਕ ਦੇ ਵਿੱਚ 5 ਸਕੂਲ ਪੀਐਮ ਦੇ ਨਾਂ ਤੇ ਨਾ ਬਣਨਗੇ ਤਾਂ ਕਿੱਡਾ ਕੁ ਵੱਡਾ ਫਰਕ ਪੈ ਜਾਊਗਾ। ਤੇ ਦੂਜੇ ਪਾਸੇ ਰਾਜ ਸਰਕਾਰ ਵੀ ਹੈ। ਰਾਜ ਸਰਕਾਰ ਨੂੰ ਆਪਾਂ ਇਸ ਕਰਕੇ ਨਹੀਂ ਕਹਿ ਸਕਦੇ ਪੰਜਾਬ ਸਰਕਾਰ ਨੂੰ, ਕਿਉਂਕਿ ਅਸਲ ਦੇ ਵਿੱਚ ਇਹ ਚੀਜ਼ ਹੀ ਫੈਡਰਲਿਜ਼ਮ ਦੇ ਉਲਟ ਆ, ਇਹ ਸੰਘੀ ਢਾਂਚੇ ਦੀ ਭਾਵਨਾ ਦੇ ਬਿਲਕੁਲ ਉਲਟ ਗੱਲ ਆ। ਇਹ ਸਿਆਸੀ ਗੁੰਡਾਗਰਦੀ ਦਾ ਕੰਮ ਆ ਕਿ ਤੁਸੀਂ ਜੇ ਕੋਈ ਸੂਬਾ ਤੁਹਾਡੇ ਨਾਲ ਕੋਈ ਸਕੀਮ ਸਾਈਨ ਕਰਕੇ ਤੇ ਉਸ ਤੋਂ ਬਾਅਦ ਉਹ ਆਪਣੇ ਪੱਧਰ ਤੇ ਕੋਈ ਸਕੀਮ ਲਿਆ ਰਿਹਾ, ਤੁਸੀਂ ਕਹਿੰਦੇ ਕਿ ਨਹੀਂ ਅਸੀਂ ਨਹੀਂ ਫੰਡ ਦੇਣੇ। ਫੰਡ ਤਾਂ ਹੁਣ ਇੱਥੋਂ ਵੀ ਤਾਂ ਟੈਕਸ ਜਾਂਦਾ ਹੀ ਹੈ, ਇੱਥੇ ਵੀ ਤਾਂ ਲੋਕ ਟਰੈਵਲ ਕਰਦੇ ਹੀ ਆ, ਇੱਥੋਂ ਵੀ ਤਾਂ ਤੁਹਾਨੂੰ ਸਾਰਾ ਕੁਝ ਜਾਂਦਾ ਹੀ ਹੈ, ਚਾਹ ਪੱਤੀ, ਖੰਡ ਗੁੜ, ਟਰੈਵਲ ਤੇ ਟੈਕਸ, ਟਰਾਂਸਪੋਰਟੇਸ਼ਨ ਤੇ ਸਾਰੀਆਂ ਚੀਜ਼ਾਂ ਤੇ ਟੈਕਸ ਦੇ ਰਹੇ ਨੇ ਪੰਜਾਬੀ ਤੁਹਾਨੂੰ। ਪਰ ਤੁਸੀਂ ਜਿਹੜਾ ਪੈਸਾ ਰਿਲੀਜ਼ ਕਰਨਾ, ਤੁਸੀਂ ਕਹਿੰਦੇ ਕਿ ਸਾਡੇ ਮੁਤਾਬਕ ਖਰਚੋਗੇ ਤਾਂ ਅਸੀਂ ਰਿਲੀਜ਼ ਕਰਾਂਗੇ, ਨਹੀਂ ਅਸੀਂ ਨਹੀਂ ਕਰਾਂਗੇ। ਤੇ ਉਹਦੇ ਚ ਲੋਕਾਂ ਦੀ ਕੋਈ ਭਾਵਨਾ ਨਹੀਂ, ਔਰ ਕੋਈ ਭਾਜਪਾਈ ਕਿਸੇ ਤਰੀਕੇ ਦਾ ਕੋਈ ਬਿਆਨ ਨਹੀਂ ਦਿੰਦਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀਗੇ, ਬਹੁਤ ਸੁਲਝੇ ਇਨਸਾਨ ਦੇ ਨਾਲ ਮੈਂ ਗੱਲਬਾਤ ਕਰ ਰਿਹਾ ਸੀਗਾ, ਤੇ ਉਹ ਕਹਿੰਦੇ ਕਿ ਹੁਣ ਜਾਖੜੋਰੇ ਬੋਲਣਗੇ ਜਦੋਂ ਪੰਜਾਬ ਨੂੰ ਬਜਟ ਦੇ ਵਿੱਚ ਐਲੋਕੇਟ ਨਹੀਂ ਕੀਤਾ ਕੋਈ, ਕਹਿਣਗੇ ਉੱਥੇ ਜਾ ਕੇ ਕਿ ਭਾਈ ਪੰਜਾਬ ਨੂੰ ਵੀ ਪੈਸੇ ਚਾਹੀਦੇ ਆ, ਪੰਜਾਬ ਦਾ ਵਿੱਤੀ ਸੰਕਟ ਆ, ਹੋਰ ਬਥੇਰੇ ਸੰਕਟ ਨੇ, ਆਪਾਂ ਇਹਦੇ ਬਾਰੇ ਗੱਲ ਕਰ ਹੀ ਚੁੱਕੇ ਹਾਂ ਵਾਰੀ-ਵਾਰੀ, ਉਸ ਗੱਲ ਨੂੰ ਕਰਨ ਦਾ ਫਾਇਦਾ ਕੀ। ਪਰ ਕਹਿਣ ਤੋਂ ਭਾਵ ਇਹ ਹੈ ਕਿ ਵਿਦਿਅਕ ਜਿਹੜਾ ਖੇਤਰ ਆ ਸਾਡਾ, ਉਹਨੂੰ ਰਾਜਨੀਤਿਕ ਤਾਕਤ ਦੇ ਪ੍ਰਗਟਾਵੇ ਦੇ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਉਹ ਇਹ ਨਹੀਂਗਾ ਕਿ ਜੇਕਰ ਇੱਥੇ ਮੋਦੀ ਦੇ ਨਾਂ ਤੇ ਸਕੂਲ ਬਣਨਗੇ ਫੇਰ ਹੀ ਅਸੀਂ ਪੈਸਾ ਦਿਆਂਗੇ, ਜਾਂ ਸਕੂਲ ਆਫ ਐਮੀਨੈਂਸ ਹੈ,
ਅਸਲ ਦੇ ਵਿੱਚ ਸਾਡੀ ਜਿਹੜੀ ਸਿਆਸਤ ਆ ਨਾ, ਇਹ ਉੱਤੋਂ ਜਿਹੜੀ ਪ੍ਰਮੋਸ਼ਨ ਟਾਈਪ ਹੁੰਦੀ ਹੈ ਕਿ ਇੱਕ ਕਿਸੇ ਵੀ ਪ੍ਰੋਡਕਟ ਨੂੰ ਲਿਸ਼ਕਾ-ਪੁਸ਼ਕਾ ਕੇ ਉਹਨੂੰ ਚੰਗੀ ਤਰ੍ਹਾਂ ਬਣਾ ਕੇ ਉਹਨੂੰ ਪੇਸ਼ ਕਰ ਦਿਓ। ਸਾਡੀ ਜਿਹੜੀ ਅਸਲ ਧਰਾਤਲੀ ਸੱਚਾਈ ਹੈ ਉਹ ਤਾਂ ਇਹ ਜਿਹੜੀਆਂ ਹਰਜੋਤ ਬੈਂਸ ਤਸਵੀਰਾਂ ਟਵੀਟ ਕਰਦੇ ਆ, ਜਾਂ ਇਹ ਨਹੀਂਗਾ ਕਿ ਇਹੀ ਸਰਕਾਰ ਅਕਾਲੀ ਦਲ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਸਾਰੀਆਂ ਸਰਕਾਰਾਂ ਦੇ ਦਰਮਿਆਨ ਉਹ ਉਹਨਾਂ ਸਕੂਲਾਂ ਦੀਆਂ ਫੋਟੋਆਂ ਪਾਉਂਦੇ ਆ ਜਿਹੜੇ ਸਕੂਲਾਂ ਦੇ ਵਿੱਚ ਸਾਰਾ ਕੁਝ ਸਹੀ ਹੈ। ਹੁਣ ਪੰਜਾਬ ਦੇ ਵਿੱਚ ਤਕਰੀਬਨ 13,000 ਦੇ ਕਰੀਬ ਸਕੂਲ ਨੇ, ਸਾਰੇ ਪਿੰਡਾਂ ਦੇ ਵਿੱਚ ਤਾਂ ਸਕੂਲ ਤਕਰੀਬਨ ਹੈਗਾ ਹੀ ਹੈ, ਪਰ ਉਹਨਾਂ ਦੇ ਵਿੱਚ ਸਟਾਫ ਕਿੰਨਿਆਂ ਦੇ ਵਿੱਚ ਹੈ, ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਵਿਸ਼ਿਆਂ ਦੇ ਅਧਿਆਪਕ ਹੈ ਨਹੀਂ ਗੇ, ਉਹਨਾਂ ਦੇ ਵਿੱਚ ਬੱਚੇ ਕਿੰਨੇ ਨੇ। ਕਈ ਥਾਈਂ ਤਾਂ ਐਸੇ ਸਕੂਲ ਨੇ ਜਿੱਥੇ ਬੱਚੇ 50-60 ਨੇ, ਕਲਾਸਾਂ ਵੀ ਸਾਰੀਆਂ ਨੇ, ਪਰ ਅਧਿਆਪਕ ਇੱਕ ਹੈ। ਕਈ ਥਾਈਂ ਇੱਕ ਅਧਿਆਪਕ, ਬਠਿੰਡੇ ਦਾ ਇੱਕ ਸਕੂਲ ਹੈ ਜਿੱਥੇ ਇੱਕ ਅਧਿਆਪਕ ਇੱਕ ਬੱਚੇ ਨੂੰ ਪੜ੍ਹਾਉਣ ਆਉਂਦਾ। ਹੁਣ ਦੇਖੋ, ਸਕੂਲ ਤਾਂ ਬੰਦ ਨਹੀਂ ਕੀਤਾ ਜਾ ਸਕਦਾ, ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਕਿ ਤੁਸੀਂ ਸਰਕਾਰੀ ਸਕੂਲਾਂ 'ਚ ਭਾਈ ਪੜ੍ਹੋ, ਪਰ ਹੁਣ ਉਹ ਇੱਕੋ ਹੀ ਜਾਣਾ ਨੇ, ਇੱਕੋ ਹੀ ਟੀਚਰ ਆ ਤੇ ਇੱਕੋ ਹੀ ਉੱਥੇ ਸਟੂਡੈਂਟ ਆ। ਹੁਣ ਤਾਂ ਸ਼ਾਇਦ ਵੱਧ ਗਏ ਹੋਣਗੇ, ਤਾਂ 2 ਸਾਲ, 1.5 ਸਾਲ ਪੁਰਾਣੀ ਗੱਲ ਆ ਜਦੋਂ ਮੈਂ ਖਬਰ ਪੜ੍ਹੀ ਸੀ ਆਪਾਂ। ਤੁਹਾਡੇ ਯਾਦ ਹੋਣਾ, ਆਪਾਂ ਪੰਜਾਬੀ ਰੇਡੀਓ ਇਸੇ ਦੇ ਇਸੇ ਮੰਚ ਦੇ ਉੱਤੇ ਵੱਖ-ਵੱਖ ਜਿਹੜੇ ਅਦਾਰੇ ਨੇ ਪੰਜਾਬ ਦੇ ਵਿੱਚ, ਹਸਪਤਾਲਾਂ ਦੀ ਹਾਲਤ ਔਰ ਰੂਰਲ ਪੰਜਾਬ ਦੇ ਵਿੱਚ, ਪੇਂਡੂ ਪੰਜਾਬ ਦੇ ਵਿੱਚ ਉਹਨਾਂ ਦੀ ਹਾਲਤ, ਸਕੂਲਾਂ ਦੀ ਹਾਲਤ, ਕਾਲਜਾਂ ਦੀ ਹਾਲਤ, ਕਾਲਜਾਂ ਦੇ ਵਿੱਚ ਕਦੋਂ ਲਾਸਟ ਜਦੋਂ ਭਰਤੀ ਹੋਈ ਸੀ ਬਕਾਇਦਾ ਤੌਰ ਤੇ, ਜਿਹੜੀ ਫੁੱਲ ਟਾਈਮ ਜਿਹੜੇ ਟੀਚਰਸ ਨੇ ਜਾਂ ਪ੍ਰੋਫੈਸਰਸ ਨੇ, ਉਹਨਾਂ ਦੀ 1996 ਤੋਂ ਬਾਅਦ ਸ਼ਾਇਦ ਨਹੀਂ ਹੋਈ। ਇਹ ਸਾਰੇ ਪੰਜਾਬ ਦੇ ਬੁਨਿਆਦੀ ਢਾਂਚੇ ਤੇ ਆਪਾਂ ਰਿਪੋਰਟਾਂ ਕੀਤੀਆਂ ਸੀ ਤਕਰੀਬਨ ਅੱਜ ਤੋਂ 3-4 ਸਾਲ ਪਹਿਲਾਂ, 2019-20 ਦੇ ਗੇੜ ਦੇ ਵਿੱਚ। ਹਰ ਚੀਜ਼ ਦੇ ਉੱਤੇ, ਹਰ ਪੰਜਾਬ ਦੀ ਹਰ ਤਰਾਸਦੀ ਦੇ ਉੱਤੇ ਆਪਾਂ ਰਿਪੋਰਟਾਂ ਕੀਤੀਆਂ ਸੀਗੀਆਂ ਬੜੀ ਡਿਟੇਲ ਦੇ ਨਾਲ, ਔਰ ਵੱਖ-ਵੱਖ ਅਖਬਾਰਾਂ ਦੇ ਵਿੱਚੋਂ, ਵੱਖ-ਵੱਖ ਵੈਬਸਾਈਟਾਂ ਦੇ ਵਿੱਚੋਂ ਚੱਕ ਕੇ ਜਿਹੜੇ ਅੰਕੜੇ ਸ਼ੇਅਰ ਕੀਤੇ ਸੀ ਤੁਹਾਡੇ ਨਾਲ। ਆਪਾਂ ਇਹ ਨਹੀਂ ਕਹਿੰਦੇ ਕਿ ਸਰਕਾਰਾਂ ਜਿਹੜੀਆਂ, ਪੰਜਾਬ ਸਰਕਾਰ ਵੀ ਠੀਕ ਹੈ, ਪਰ ਜਿੱਥੇ ਕਿਤੇ ਕੇਂਦਰ ਦੀ, ਹੁਣ ਪਿੱਛੇ ਜਿਹੀ ਇੱਕ ਸਕੀਮ ਸੀਗੀ ਇਹਨਾਂ ਦੀ, ਜਿਹੜੀ ਸਿਹਤ ਸੁਰੱਖਿਆ ਬਾਬਤ ਸੀਗੀ, ਉੱਥੇ ਹੁਣ ਪੰਜਾਬ ਵਾਲਿਆਂ ਨੇ ਫੋਟੋ ਲਾ ਲਈ। ਕੰਮ ਤਾਂ ਇਹਨਾਂ ਨੇ ਵੀ ਮਾੜਾ ਕੀਤਾ, ਪਰ ਉਹ ਕਹਿੰਦੇ ਜੇ ਤੁਸੀਂ ਆਪਦੀ ਫੋਟੋ ਤਹਿਤ ਚਲਾਉਣੀ ਤਾਂ ਅਸੀਂ ਨਹੀਂ ਪੈਸਾ ਦਿੰਦੇ ਤੁਹਾਨੂੰ, ਜੇ ਪੈਸਾ ਵੀ ਸਾਡੇ ਤੋਂ ਲੈਣਾ ਫੋਟੋ ਸਾਡੀ ਲਾਓ। ਇਹ ਕਹਿੰਦੇ ਜੀ ਅਸੀਂ ਨਹੀਂ, ਅਸੀਂ ਜਿਹੜਾ ਇੱਕ ਇਹਨਾਂ ਨੇ ਸਕੀਮ ਜੀ ਲਾਂਚ ਕੀਤੀ ਸੀਗੀ, ਜਿਹੜੇ ਹਲਕੇ ਦੇ ਵਿੱਚ ਇੱਕ ਇਹਨਾਂ ਨੇ ਹਸਪਤਾਲ ਜਿਹਾ ਖੋਲ੍ਹਿਆ, ਛੋਟਾ ਜਿਹਾ ਕਲੀਨਿਕ ਖੋਲ੍ਹਿਆ ਸੀ, ਮੁਹੱਲਾ ਕਲੀਨਿਕ, ਮਾਫ਼ ਕਰਨਾ, ਹਾਂ। ਇਹਨਾਂ ਨੇ ਉਹ ਕੇਂਦਰੀ ਸਕੀਮ ਦਾ ਪੈਸਾ, ਜਿਹੜਾ ਕੇਂਦਰੀ ਮਿਸ਼ਨ, ਸਿਹਤ ਮਿਸ਼ਨ ਦੇ ਤਹਿਤ ਆਉਂਦਾ, ਇਹਨਾਂ ਨੇ ਮੁਹੱਲਾ ਸਕੀਮ ਦੇ ਵਿੱਚ ਵਰਤ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਰੋਕ ਲਿਆ। ਪਰ ਇਹ ਕੋਈ ਪ੍ਰਚਲਨ ਪਹਿਲਾਂ ਨਹੀਂ ਹੈ ਕਿ ਕਿਤੇ ਰਾਜ ਸਰਕਾਰ ਨੇ, ਸੂਬਾ ਸਰਕਾਰ ਨੇ ਪਹਿਲੀ ਵਾਰੀ, ਅਸੀਂ ਦੇਖਦੇ ਰਹੇ ਇੱਥੇ ਜਦੋਂ UPA 2 ਸਰਕਾਰ ਹੁੰਦੀ ਸੀ ਤੇ ਇੱਥੇ ਬਾਦਲ ਸਾਹਿਬ ਹੁੰਦੇ ਸੀਗੇ, ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਦੀ ਸਰਕਾਰ ਹੁੰਦੀ ਸੀ ਅਕਾਲੀ ਦਲ ਦੀ। ਉਹਨਾਂ ਨੇ ਪੈਸਾ ਕਿਸੇ ਹੋਰ ਸਕੀਮ ਵਾਸਤੇ ਦੇਣਾ, ਇਹਨਾਂ ਨੇ ਥੋੜ੍ਹਾ ਬਹੁਤ ਫਾਈਲਾਂ-ਫੂਲਾਂ ਦੇ ਵਿੱਚ ਦਿਖਾਉਣ ਮਾਰਿਆਂ ਨੇ ਉਸ ਸਕੀਮ ਤੇ ਖਰਚ ਲੈਣਾ, ਉਸ ਤੋਂ ਬਾਅਦ ਤੋਰ ਦੇਣਾ। ਪਰ ਜਿਹੜੇ ਹੁਣ ਵਾਲੇ ਹੁਕਮਰਾਨ ਨੇ, ਇਹ ਤਾਂ ਉੱਥੇ ਕੈਲਕੂਲੇਟਰ ਲੈ ਕੇ ਬੈਠੇ ਆ, ਉੱਥੇ ਹਿਸਾਬ-ਕਿਤਾਬ ਲੈ ਕੇ ਬੈਠੇ ਆ ਕਿ ਹਾਂ, ਪੈਸਾ ਅਸੀਂ ਰਿਲੀਜ਼ ਕੀਤਾ, ਫੰਡ ਸਾਡੇ ਤੋਂ ਲਿਆ, ਸਾਡੇ ਮੁਤਾਬਕ ਖਰਚੋ, ਸਾਡੀ ਸਕੀਮ ਦੇ ਤਹਿਤ ਖਰਚੋ, ਔਰ ਬਕਾਇਦਾ ਉੱਥੇ ਫੋਟੋਆਂ ਲੱਗਣੀਆਂ ਚਾਹੀਦੀਆਂ ਨੇ। ਤੇ ਜਿਹੜਾ ਫੋਟੋ ਕਲਚਰ ਹੈ, ਕੋਈ ਨਵਾਂ ਨਹੀਂ ਹੈ, ਪੁਰਾਣਾ ਹੈ। ਨਵੇਂ ਰਾਜਪਾਲ ਸਾਹਿਬ ਦੀ ਗੱਲ ਕਰ ਲਈਏ, ਉਹਨਾਂ ਦੀ ਆਮਦ ਹੋਈ ਹੈ, ਪੁਰਾਣਿਆਂ ਨਾਲ ਇੱਟ ਖੜੀਕਾ ਜਿਹੜਾ ਰਿਹਾ, ਬਹੁਤ ਸਾਰੇ ਸੂਬੇ ਨੇ ਇਸ ਟਾਈਮ, ਤਾਮਿਲਨਾਡੂ ਹੈ, ਪੱਛਮੀ ਬੰਗਾਲ ਹੈ, ਪੰਜਾਬ ਹੈ, ਹੋਰ ਸੂਬੇ ਨੇ ਜਿੱਥੇ ਵਿਰੋਧੀ ਪਾਰਟੀਆਂ ਜਿੱਥੇ ਵੀ ਸੱਤਾ ਸੰਭਾਲੀ ਹੋਈ ਹੈ ਉਹਨਾਂ ਨੇ, ਉੱਥੇ ਰਾਜਪਾਲਾਂ ਦਾ ਇੱਟ ਖੜੀਕਾ ਹੀ ਹੈ, ਕਿਉਂਕਿ ਰਾਜਪਾਲ ਨੂੰ ਲਾਉਂਦੀ ਹੈ ਰਾਸ਼ਟਰਪਤੀ ਸਾਹਿਬ ਲਾਉਂਦੇ ਨੇ, ਤੇ ਰਾਸ਼ਟਰਪਤੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਕਹਿ ਲਓ ਕਿ ਰਾਜਪਾਲਾਂ ਨੂੰ ਅਮਿਤ ਸ਼ਾਹ ਅਪਾਇੰਟ ਕਰਦਾ, ਬਸ ਸਿੱਧੀ ਜੀ ਗੱਲ ਹੈ, ਚਾਹੇ ਗੱਲ ਨੂੰ ਘੁਮਾ ਫਿਰਾ ਕੇ ਜਿੰਨੀ ਮਰਜ਼ੀ ਕਰ ਲਓ, ਮੋਦੀ ਸਾਹਿਬ ਅਪਾਇੰਟ ਕਰਦੇ ਆ, ਅਮਿਤ ਸ਼ਾਹ ਅਪਾਇੰਟ ਕਰਦੇ, ਸਿੱਧੀ ਜੀ ਗੱਲ ਹੈ। ਹੁਣ ਜਿਹੜੇ ਪਿਛਲੇ ਰਾਜਪਾਲ ਸੀਗੇ ਪੁਰੋਹਿਤ, ਉਹਨਾਂ ਦੇ ਨਾਲ ਇਹ ਸੀਗਾ ਕਿ ਭਗਵੰਤ ਮਾਨ ਦਾ ਇੱਟ ਖੜੀਕਾ, ਕਈ ਮਾਮਲਿਆਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਇਹ ਨਹੀਂ, ਤੁਸੀਂ ਮੈਥੋਂ ਮੇਰੀ ਮਰਜ਼ੀ ਤੋਂ ਬਿਨਾਂ ਕੀਤਾ ਹੈ, ਮੈਨੂੰ ਐਂ ਕਿਹਾ, ਮੈਨੂੰ ਉਹ ਕਿਹਾ। ਉਹਨਾਂ ਨੇ ਬਿੱਲ ਵੀ ਕਈ ਪਾਸ ਨਹੀਂ ਕੀਤੇ ਪੰਜਾਬ ਸਰਕਾਰ ਦੇ। ਪਰ ਅਸਲ ਦੇ ਵਿੱਚ ਆਪਾਂ ਇੱਕ ਦਿਨ ਇੱਕ ਰਿਪੋਰਟ ਦੇ ਵਿੱਚ ਇਹ ਚਰਚਾ ਕੀਤੀ ਸੀ, ਰਾਜਪਾਲ ਕਿਵੇਂ ਸਰਕਾਰਾਂ ਦੇ ਨਾਲ ਕੰਮ ਕਰਦਾ। ਜਿਹੜਾ ਰਾਜਪਾਲ ਹੈ, ਉਹ ਕੋਈ ਇਹ ਨਹੀਂਗਾ ਕਿ ਉਹਨੂੰ ਦਿੱਲੀਓਂ ਭੇਜਤਾ ਤੇ ਉਹ ਆ ਕੇ ਇੱਥੇ ਤਾਨਾਸ਼ਾਹ ਵਾਂਗੂ ਵਿਚਰੀ ਚੱਲੇ। ਜਿਹੜਾ ਸੰਵਿਧਾਨ ਆ ਨਾ, ਜਦੋਂ ਆਪਾਂ ਉਹਨੂੰ ਪੜ੍ਹਦੇ ਹਾਂ, ਕੰਸਟੀਟਿਊਸ਼ਨਲ ਜੋ ਸਟਰਕਚਰ ਹੈ ਰਾਜਪਾਲ ਦੇ ਦਾਇਰੇ ਦਾ, ਜਾਂ ਉਹਨੂੰ ਜਿਹੜਾ ਪਾਬੰਦ ਕਰਦਾ, ਉਹ ਕਹਿੰਦਾ ਕਿ ਹੀ ਇਜ਼ ਬਾਉਂਡ ਵਿਦ ਮਿਨਿਸਟਰ ਆਫ ਕਾਉਂਸਲ। ਉਹ ਜਿਹੜੀ ਕੈਬਨਿਟ ਹੈ ਕਿਸੇ ਵੀ ਰਾਜ ਦੀ, ਪੰਜਾਬ ਦੀ ਨਹੀਂ ਆਪਾਂ ਗੱਲ ਕਰਦੇ, ਪੱਛਮੀ ਬੰਗਾਲ, ਤਾਮਿਲਨਾਡੂ, ਜਿੱਥੇ ਵੀ ਇਹਨਾਂ ਦਾ ਟਕਰਾਅ ਹੈ, ਉਹਦੇ ਨਾਲ ਬਾਉਂਡ ਆ ਉਹ। ਤੇ ਜੇ ਕੈਬਨਿਟ ਨੇ, ਕੋਈ ਵਿਧਾਨ ਸਭਾ ਨੇ ਕੋਈ ਬਿੱਲ ਪਾਸ ਕਰਕੇ ਭੇਜਤਾ, ਰਾਜਪਾਲ ਨੂੰ ਇਹ ਚਾਹੀਦਾ ਕਿ ਇੱਕ ਸੀਮਤ ਸਮੇਂ ਦੇ ਵਿੱਚ ਉਹਦੇ ਤੇ ਆਪਣੀ ਟਿੱਪਣੀ ਕਰੇ। ਤੇ ਜੇਕਰ ਉਹਨੇ ਟਿੱਪਣੀ ਕਰਕੇ ਭੇਜਤਾ ਤੇ ਉਸ ਤੋਂ ਬਾਅਦ ਕੈਬਨਿਟ ਨੇ ਜਾਂ ਵਿਧਾਨ ਸਭਾ ਨੇ ਫਿਰ ਉਹਦੇ ਕੋਲੇ ਦੁਬਾਰੇ ਭੇਜਤਾ ਕਿ ਨਹੀਂ ਜੀ, ਅਸੀਂ ਇਹਨੂੰ ਦੇਖ ਲਿਆ, ਅਸੀਂ ਇਹਦੇ ਚ ਸੋਧ ਕਰਤੀ ਹੈ, ਆ ਚੱਕੋ ਦੁਬਾਰੇ,
ਰਾਜਪਾਲ ਦੀ ਇਹ ਜ਼ਰੂਰਤ ਨਹੀਂ ਹੈ ਕਿ ਉਹ ਉਸ ਬਿੱਲ ਨੂੰ ਰੋਕ ਲਵੇ ਜਾਂ ਉਹਨੂੰ ਨਾ ਕਰ ਦੇਵੇ। ਉਹ ਬਾਉਂਡ ਹੈ ਕੌਂਸਲ ਦੇ ਨਾਲ, ਮਿਨਿਸਟਰ ਆਫ ਕੌਂਸਲ ਦੇ ਨਾਲ ਬਾਉਂਡ ਆ ਉਹ, ਉਹਦੇ ਤੋਂ ਬਾਹਰ ਨਹੀਂ ਜਾ ਸਕਦਾ, ਉਹਨੂੰ ਸਾਈਨ ਕਰਨੇ ਪੈਣੇ ਆ। ਪਰ ਇੱਥੇ ਬਣਵਾਰੀ ਲਾਲ ਪ੍ਰੋਹਤ ਕਹਿ ਰਿਹਾ, ਕਹਿੰਦੇ ਜੀ ਅਸੀਂ ਤਾਂ ਮੈਂ ਫਿਰ ਧਾਰਾ 356 ਦੀ ਸਰਕਾਰ ਨੂੰ ਕਹਿ ਦੂੰਗਾ ਕਿ ਇੱਥੇ ਲਾ ਦਿਓ। ਉਹ ਭਲਿਆ ਮਾਨਸਾ 92 ਵਿਧਾਇਕ ਨੇ ਉਹਨਾਂ ਕੋਲੇ, ਤੇ ਪੰਜਾਬ ਦੇ ਵਿੱਚ ਕੋਈ ਮਣੀਪੁਰ ਵਰਗੇ ਹਾਲਾਤ ਨਹੀਂਗੇ। ਸ਼ਰਮ ਕਰੋ, ਉੱਥੇ ਬੀਜੇਪੀ ਦੀ ਸਰਕਾਰ ਹੈ। ਪੰਜਾਬ ਦੇ ਵਿੱਚ ਕੋਈ ਯੂਪੀ ਵਰਗੇ ਹਾਲਾਤ ਨਹੀਂਗੇ। ਪੰਜਾਬ ਦੇ ਵਿੱਚ ਕੋਈ ਹਰਿਆਣੇ ਦੇ ਜੀਂਦ ਵਰਗੇ ਨੌ ਵਰਗੇ ਇਲਾਕਿਆਂ ਦੇ ਹਾਲਾਤ ਨਹੀਂਗੇ ਕਿ ਤੁਸੀਂ ਕਹਿੰਦੇ ਹੋ ਕਿ ਰਾਸ਼ਟਰਪਤੀ ਰਾਜ ਲਾਇਆ। ਸੋ ਇਸ ਕਰਕੇ ਬਹੁਤ ਸਾਰੀ ਆਲੋਚਨਾ ਹੋਈ ਸੀ। ਤੇ ਜੇਕਰ ਕੋਈ ਇਹ ਬੰਦਾ ਵਹਿਮ ਪਾਲ ਕੇ ਬੈਠੇ ਆਮ ਆਦਮੀ ਪਾਰਟੀ ਵਾਲੇ ਕਿ ਗੁਲਾਬ ਚੰਦ ਕਟਾਰੀਆ ਤਾਂ ਬੜੇ ਸਾਡੇ ਨਾਲ ਹੱਥ ਦੇ ਵਿੱਚ ਹੱਥ ਮਿਲਾ ਕੇ ਚੱਲਣਗੇ ਔਰ ਅਸੀਂ ਜਾਇਆ ਕਰਾਂਗੇ ਉੱਥੇ ਪੰਜਾਬ ਭਵਨ ਤੇ ਸਾਡਾ ਉੱਥੇ ਬਿਸਕੁਟਾਂ ਦੇ ਨਾਲ ਲੱਡੂਆਂ ਦੇ ਨਾਲ ਸਵਾਗਤ ਕਰਿਆ ਕਰਨਗੇ, ਭੁੱਲ ਜਾਓ। ਉਹਨਾਂ ਨੇ ਬੰਦੇ ਹੀ ਉਹ ਅਪੁਆਇੰਟ ਕੀਤੇ ਆ ਜਿਹੜੇ ਸਰਕਾਰਾਂ ਦੇ ਨਾਲ ਆਡਾ ਲਾ ਸਕਣ। ਹਮ ਮਸ਼ਵਰਾ ਹੋਣ ਵਾਲੇ ਬੰਦਿਆਂ ਨੂੰ ਉਹ ਪਸੰਦ ਨਹੀਂ ਕਰਦੇ। ਤੁਹਾਨੂੰ ਯਾਦ ਹੋਣਾ ਆਪਣੇ ਪੰਜਾਬੀ ਇੱਕ ਜਿਹੜੇ ਸੱਤਿਆਪਾਲ ਮਲਿਕ ਨੇ, ਉਹ ਵੈਸੇ ਬੋਲਦੇ ਰਹਿੰਦੇ ਨੇ ਕਿਉਂਕਿ ਬੜੇ ਵਿਭਾਗ 'ਚ ਉਹਨਾਂ ਨੇ ਪ੍ਰਧਾਨ ਮੰਤਰੀ ਬਾਰੇ ਵੀ ਕਹਿਤਾ ਸੀਗਾ ਬੜਾ ਹੰਕਾਰੀ ਬੰਦਾ ਹੈ ਤੇ ਉਹ ਵੈਸੇ ਹੀ ਬੋਲਦੇ ਰਹਿੰਦੇ ਨੇ। ਉਹ ਕਹਿੰਦੇ ਸੀ ਕਿਸਾਨਾਂ ਨਾਲ ਆਡਾ ਨਾ ਲਾਓ। ਜਿਹੜੀ ਤੁਸੀਂ SYL ਗਾਣੇ ਦੇ ਵਿੱਚ ਉਹ ਗੱਲ ਸੁਣਦੇ ਹੋ ਕਿ ਇਹ 500 ਸਾਲ ਵੀ ਨਹੀਂ ਭੁੱਲਦੇ ਬਦਲਾ ਲੈਣਾ, ਮੈਂ ਇੰਦਰਾ ਗਾਂਧੀ ਨੂੰ ਕਿਹਾ ਸੀ, ਉਹ ਉਹਨਾਂ ਦੀ ਉਹ ਵਰਸ਼ਨ ਆ, ਉਹਨਾਂ ਦਾ ਬੋਲ ਆ, ਉਹਨਾਂ ਦੀ ਬਾਈਟ ਆ, ਉਹਨਾਂ ਦਾ ਸਟੇਜੀ ਭਾਸ਼ਣ ਦੇ ਵਿੱਚੋਂ ਉਹ ਅੰਸ਼ ਕੱਢਿਆ ਹੋਇਆ। ਉਹ ਵੀ ਜਦੋਂ ਰਾਜਪਾਲ ਸੀਗੇ ਮੇਘਾਲਿਆ ਦੇ ਤੇ ਜੰਮੂ ਕਸ਼ਮੀਰ ਦੇ, ਕੰਮ ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ। ਪਰ ਚਲੋ ਉਹ ਇੰਨਾ ਵੀ ਬਾਅਦ ਦੇ ਵਿੱਚ ਮੋਦੀ ਸਰਕਾਰ ਦੇ ਨਾਲ ਅੜ ਗਏ ਔਰ ਕੰਟਰੋਵਰਸ਼ੀਅਲ ਉਹਨਾਂ ਦੀ ਵੀ ਸਟੇਟਮੈਂਟਸ ਕਈ ਸੀਗੀਆਂ। ਇੱਕ ਮਾਮਲੇ ਦੇ ਵਿੱਚ ਉਹਨਾਂ ਨੇ ਛੁੱਟੀ ਵਾਲੇ ਦਿਨ ਹੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਫੈਕਸ ਕਰਾ ਲਈ, ਦਿੱਲੀੋਂ ਫੈਕਸ ਕਰਾ ਕੇ ਉੱਥੇ ਕੱਢਤਾ, ਕਹਿੰਦੇ ਜੀ ਆਹ ਤਾਂ ਕੰਮ ਹੋ ਗਿਆ, ਮੈਂ ਕਰਾਤਾ। ਉਹ ਲੋਕ ਕਹਿੰਦੇ ਛੁੱਟੀ ਹੈ ਜੀ, ਵਿਧਾਨ ਸਭਾ ਦੇ ਵਿੱਚ ਇਹ ਗੱਲ ਨਹੀਂ ਗਈ ਜਾਂ ਰੱਖਿਆ ਨਹੀਂ ਮਤਾ। ਉਹ ਕਹਿੰਦੇ ਬਸ ਮੈਂ ਕੱਢਤਾ ਨਾ ਫੈਕਸ ਤੇ ਮੇਰੇ ਸਾਈਨ ਆ ਨਾ, ਬਸ ਲਾਗੂ ਹੋ ਗਿਆ। ਸੋ ਇਸ ਤਰ੍ਹਾਂ ਦੇ ਕੰਮਕਾਰ ਉਹ ਵੀ ਕਰਦੇ ਰਹੇ ਆ। ਪਰ ਖੈਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਹੜੇ ਨਵੇਂ ਰਾਜਪਾਲ ਸਾਹਿਬ ਨੇ ਗੁਲਾਬ ਚੰਦ ਕਟਾਰੀਆ, ਉਹ ਸਾਡੇ ਰਾਜ ਦੇ ਲੋਕਾਂ ਦੀ ਜਿਹੜੀ ਭਾਵਨਾ ਹੈ ਉਸ ਦੇ ਤਹਿਤ, ਵਿਧਾਨ ਸਭਾ ਦੀ ਭਾਵਨਾ ਦੇ ਤਹਿਤ ਉਸ ਦੇ ਮੁਤਾਬਕ ਕੰਮ ਕਰਨਗੇ। ਔਰ ਸਾਡੇ ਜਿਹੜੇ ਚੁਣੇ ਹੋਏ ਮੁੱਖ ਮੰਤਰੀ ਸਾਹਿਬ ਨੇ, ਠੀਕ ਹੈ ਅਸੀਂ ਸਰਕਾਰਾਂ ਦੀ ਆਲੋਚਨਾ ਵੀ ਹੋਣੀ ਚਾਹੀਦੀ ਹੈ, ਨਹੀਂ ਤਾਂ ਸਰਕਾਰਾਂ ਬੇਲਗਾਮ ਘੋੜੇ ਵਾਂਗ ਹੁੰਦੀਆਂ ਨੇ ਔਰ ਆਲੋਚਨਾ ਵੀ ਹੋਣੀ ਚਾਹੀਦੀ ਹੈ। ਪਰ ਕਿਉਂਕਿ ਉਹਦੇ ਤੇ ਉਹ ਸਰਕਾਰ ਨੂੰ ਪੰਜਾਬ ਦੇ 3 ਕਰੋੜ ਲੋਕਾਂ ਨੇ ਚੁਣਿਆ ਤੇ ਉਹ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਦੀ, ਇਸ ਕਰਕੇ ਰਾਜਪਾਲ ਸਾਹਿਬ ਨੂੰ ਉਸ ਸਰਕਾਰ ਦਾ ਸਤਿਕਾਰ ਕਰਨਾ ਚਾਹੀਦਾ, ਉਹਦੇ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ। ਉਹਨੂੰ ਜਿਹੜਾ ਚਲਾ ਰਿਹਾ ਬੰਦਾ, ਨਿੱਜੀ ਤੌਰ ਤੇ ਉਹਦੀ ਭਾਵੇਂ ਤੁਸੀਂ ਖਹਿਬੜ ਰਹੇ ਹੋ, ਕੁਛ ਕਰ ਰਹੇ ਹੋ, ਪਰ ਜਿਹੜਾ ਬੰਦਾ ਚਲਾ ਰਿਹਾ ਐਜ਼ ਏ ਚੀਫ ਮਿਨਿਸਟਰ, ਉਹਦੇ ਫੈਸਲੇ ਦਾ, ਉਹਦੀ ਜਿਹੜੀ ਕੁਰਸੀ ਆ, ਉਹਦਾ ਸਤਿਕਾਰ ਕਰਨਾ ਚਾਹੀਦਾ। ਕਈ ਵਾਰੀ ਮੈਂ ਦੇਖਦਾ ਲੋਕ ਬੋਲਦੇ ਬਹੁਤ ਸਾਰੇ ਗਲਤ ਲਫ਼ਜ਼ ਬੋਲ ਜਾਂਦੇ ਕਿਸੇ ਵਿਅਕਤੀ ਵਿਸ਼ੇਸ਼ ਦੇ ਲਈ, ਪਰ ਉਹ ਗਲਤ ਨਹੀਂ ਹੈ। ਅਸਲ ਦੇ ਵਿੱਚ ਅਸੀਂ ਜੇ ਭਗਵੰਤ ਮਾਨ ਸਾਹਿਬ ਕਹਿ ਰਹੇ ਹਾਂ ਤਾਂ ਅਸੀਂ ਇੱਕ ਚੇਅਰ ਦਾ, ਜਿਹੜੀ ਕਿ ਇੱਕ ਕੰਸਟੀਟਿਊਸ਼ਨਲ ਪੋਸਟ ਹੈ, ਉਹਦਾ ਸਤਿਕਾਰ ਕਰ ਰਹੇ ਹਾਂ। ਜੇ ਉਹ ਨਾ ਹੁੰਦੇ ਤਾਂ ਸ਼ਾਇਦ ਆਪਾਂ ਉਹਨਾਂ ਨੂੰ ਕਿਸੇ ਹੋਰ ਲਫ਼ਜ਼ ਦੇ ਨਾਲ ਜਿਹੜਾ ਸੰਬੋਧਨ ਕਰਦੇ। ਪਰ ਹਾਂ, ਕਈ ਵਾਰੀ ਲੋਕ ਇਹਨਾਂ ਕੁਰਸੀਆਂ ਤੇ ਬਹਿ ਕੇ ਕੰਮ ਹੀ ਇਹੋ ਜਿਹੇ ਕਰ ਜਾਂਦੇ ਕਿ ਬਾਅਦ ਦੇ ਵਿੱਚ ਲੋਕ ਜਦੋਂ ਉਹਨਾਂ ਨੂੰ ਯਾਦ ਕਰਦੇ ਆ, ਫਿਰ ਉਹਨਾਂ ਦੇ ਨਾਂ ਦੇ ਨਾਲ ਕੋਈ ਐਸਾ ਤਖੱਲਸ ਜੁੜ ਜਾਂਦਾ। ਇਹ ਲੋਕਾਂ ਕਰਕੇ ਨਹੀਂਗਾ, ਉਹਨਾਂ ਦੀਆਂ ਕਰਤੂਤਾਂ ਕਰਕੇ ਜੁੜ ਜਾਂਦਾ, ਜਿਹੜਾ ਬਾਅਦ ਦੇ ਵਿੱਚ ਉਹ ਟੈਗਲਾਈਨ ਉਹਨਾਂ ਦਾ ਖਹਿੜਾ ਨਹੀਂ ਛੱਡਦੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਇਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਕੁਝ ਹੀ ਮਿੰਟਾਂ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।